इस मैच तो पहला किवें जिहड़े अड्ड अड्ड वड्डे इन्हां दे सो कॉल्ड एंकर ने वो कह रहे सी कि जी देखो उदा मोदी दा उत्थे होना और ये जित तां लिखी हुई है कंध दे उत्ते लिखी हुई है कौन हरा सकदा है और उहदे च कल्ला विराट कोहली जां किसी होर प्लेयर दा जादूई काम नहीं करेगा मोदी दा जिहड़ी है किस्मत वो उहनूं जिताण वल जाएगी। आस्ट्रेलिया दा कैप्टन जिहड़ा है ਉਹਨੂੰ ਪੁੱਛਿਆ ਜਾਂਦਾ ਮੈਚ ਜਾਣ ਤੋਂ ਪਹਿਲਾਂ ਕਿ ਵੀ ਤੂੰ ਕੀ ਐਕਸਪੈਕਟ ਕਰਦਾ ਉਹਨੇ ਕਿਹਾ ਕਿ ਵੀ ਮੈਂ ਆਈ ਵਿਲ ਬੀ ਵੇਟਿੰਗ ਫॉर दैट मोमेंट व्हेन द होल स्टेडियम विल बी साइलेंट। ICC men's cricket world cup billion hopes dashed as team India failed to sustain winning streak, lose final to Australia। Gurugram company declares holiday on Monday to help employees heal from India's World Cup loss। Absolutely violent, shocking। Indian cricket fans giving rape threats to the wife and daughter of Travis Head after WC win। His daughter is only 1 year old। बड़ी गहरी चोट उन्होंने सानू दित्ती है जदों आस्ट्रेलियाई टीम ट्रॉफी दे नाल जश्न मना रही सी उस वेले जिहड़े भारत दे प्लेयर ने वो बहुत रुखा बर्ताव कर रहे सी। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारतीय हाकमां ते हिंदू तबीਆਂ ਨੂੰ ਵੱਡੇ ਝੂਠ ਬੋਲਣ ਦੀ ਬਿਮਾਰੀ ਹੈ ਅਤੇ ਫਿਰ ਉਸ ਝੂਠ ਦੇ ਯਕੀਨ ਵੀ ਖੁਦ ਕਰਨ ਲੱਗ ਪੈਂਦੇ ਨੇ। ਭਾਰਤੀ ਮੀਡੀਆ ਅਨੁਸਾਰ ਧਰਮ ਗੁਰੂਆਂ ਜੋਤਸ਼ੀਆਂ ਸਮੇਤ ਉਹਨਾਂ ਦੇ ਅਖੌਤੀ ਕ੍ਰਿਕਟ ਮਾਹਿਰਾਂ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਭਾਰਤ ਨੇ ਕ੍ਰਿਕਟ ਦੇ ਵਰਲਡ ਕੱਪ ਵਿੱਚ ਆਸਟ੍ਰੇਲੀਆ ਨੂੰ ਹਰਾਉਣਾ ਹੀ ਹਰਾਉਣਾ ਹੈ। ਸੋ ਇਸ ਲਈ ਭਵਿੱਖਬਾਣੀਆਂ ਤੋਂ ਇਲਾਵਾ ਹਵਨ ਯੱਗ ਪੁਜਾਵਾਂ ਆਦਿ ਵੀ ਕੀਤੀਆਂ ਗਈਆਂ ਪਰ ਆਸਟ੍ਰੇਲੀਆ ਦੀ ਟੀਮ ਨੇ ਪੂਰੇ ਡਿਸਪਲਿਨ ਵਿੱਚ ਖੇਡਦਿਆਂ ਭਾਰਤ ਨੂੰ ਸ਼ਰਮਨਾਕ ਜਿਹੜੀ ਹੈ ਉਹ ਹਾਰ ਦਿੱਤੀ ਔਰ 1.5 ਲੱਖ ਦੇ ਕਰੀਬ ਸਟੇਡੀਅਮ ਵਿੱਚ ਬੈਠੇ ਲੋਕਾਂ ਨੂੰ ਜਿਨ੍ਹਾਂ ਵਿੱਚ ਮੋਦੀ ਵੀ ਸ਼ਾਮਲ ਸੀ ਜਿਵੇਂ ਸਾਪੀ ਸੌਂਗਿਆ ਹੋਵੇ। ਸੋ ਆਸਟ੍ਰੇਲੀਆ ਦੇ ਪਲੇਅਰਾਂ ਨਾਲ ਬਹੁਤ ਹੀ ਮਾੜਾ ਸਲੂਕ ਵੀ ਕੀਤਾ ਗਿਆ। ਜਦੋਂ ਆਸਟ੍ਰੇਲੀਆ ਦੀ ਟੀਮ ਨੇ ਜਿੱਤ ਦੀ ਟਰਾਫੀ ਚੱਕੀ ਤਾਂ ਉਸ ਵੇਲੇ ਭਾਰਤੀ ਟੀਮ ਕਿਤੇ ਵੀ ਨਜ਼ਰ ਨਹੀਂ ਆਈ। ਸੋ ਇਹ ਭਾਰਤੀਆਂ ਦੀ ਅਸਲ ਔਕਾਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो कोई मेरी क्रिकेट च दिलचस्पी नहीं है। मैं समझदा भी ये ਜਿਹੜੀਆਂ ਹੁਕਮਰਾਨਾਂ ਨੇ ਆਪਣੇ ਗੁਲਾਮਾਂ ਨੂੰ ਬਿਮਾਰੀਆਂ ਦਿੱਤੀਆਂ ਬ੍ਰਿਟਿਸ਼ ਸਾਮਰਾਜ ਨੇ ਉਹਨਾਂ ਦੇ ਵਿੱਚ ਇੱਕ ਕ੍ਰਿਕਟ ਵੀ ਵੱਡੀ ਬਿਮਾਰੀ ਹੈ। ਅੱਛਾ। ਔਰ ਜਿਹੜੇ ਉਹਨਾਂ ਦੇ ਗੁਲਾਮ ਮੁਲਕ ਨੇ ਜਿਹਨੂੰ ਅੱਜ ਕਾਮਨਵੈਲਥ ਕਿਹਾ ਜਾਂਦਾ ਔਰ ਜੇ ਅਸੀਂ ਸਾਊਥ ਏਸ਼ੀਆ ਖਿੱਤੇ ਦੀ ਗੱਲ ਕਰੀਏ ਤੇ ਭਾਰਤ ਪਾਕਿਸਤਾਨ ਬੰਗਲਾਦੇਸ਼ ਸ੍ਰੀਲੰਕਾ ਈਵਨ ਨਾਓ ਅਫਗਾਨਿਸਤਾਨ ਇਹ ਸਾਰੇ ਵੀ ਇਹ ਕ੍ਰਿਕਟ ਦੇ ਨਾਂ ਥੱਲੇ ਜਿੱਥੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਸੁਪੀਰੀਅਰ ਸਾਬਤ ਕਰਨ ਦੀ ਦੌੜ 'ਚ ਹੁੰਦੇ ਨੇ ਵੱਡੇ ਕ੍ਰਿਕਟ ਸਟੇਡੀਅਮ ਬਣਾਏ ਗਏ ਨੇ। ਗੁਜਰਾਤ ਦੇ ਵਿੱਚ ਜਿਸ ਕ੍ਰਿਕਟ ਸਟੇਡੀਅਮ 'ਚ ਇਹ ਵਰਲਡ ਕੱਪ ਹੁੰਦਾ 1,35,000 ਲੋਕਾਂ ਦੇ ਬਹਿਣ ਦੀ ਸਮਰੱਥਾ ਔਰ ਇਹ ਜਿਹੜਾ ਨਾਰਸਿਸਿਸਟ ਮੋਦੀ ਹੈ ਇਸ ਸਟੇਡੀਅਮ ਦਾ ਨਾਂ ਪਹਿਲਾਂ ਪਟੇਲ ਦੇ ਨਾਂ 'ਤੇ ਸੀ ਪਰ ਇਹਨੂੰ ਜਿਉਂਦੇ ਨੂੰ ਵੀ ਦਫਨ ਹੋਣ ਦਾ ਜਿਹੜਾ ਉਹ ਸ਼ੌਕ ਹੈ। ਬਹੁਤ ਵਾਰ ਮਰਿਆਂ ਦੇ ਉੱਤੇ ਲੋਕ ਬਣਾ ਕੇ ਯਾਦਗਾਰਾਂ ਨਾਂ ਰੱਖਦੇ ਨੇ। ਇਹਨੇ ਜਿਉਂਦੇ ਜੀ ਪਟੇਲ ਦਾ ਹਟਾ ਕੇ ਆਪਣਾ ਰੱਖਿਆ ਔਰ ਇੱਥੇ ਹੀ ਉਹਨੇ ਨੌਟੰਕੀ ਕਰਦਿਆਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਵੀ ਹੋਸਟ ਕੀਤਾ ਸੀ ਜਿੱਥੇ ਕਿ ਉਹਦੀ ਬਾਂਹ ਫੜ ਕੇ ਉਹ ਐਂ ਘੁੰਮ ਰਿਹਾ ਸੀ ਜਿਵੇਂ ਕਿ ਉਹ ਭੰਗੜਾ ਜਾਂ ਝੂਮਰ ਡਾਂਸ ਕਰ ਰਿਹਾ ਹੋਏ ਉਹਦੇ ਨਾਲ। ਬਾਅਦ 'ਚ ਉਹਦੇ ਲਈ ਉਹਦਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦਾ ਕ੍ਰਿਟਿਸਿਜ਼ਮ ਵੀ ਹੋਇਆ ਔਰ ਹੁਣ ਇਸ ਵਾਰ ਤਾਂ ਜਿਹੜੇ ਮੋਦੀ ਸਾਹਿਬ ਨੇ ਉਹ ਸੱਜ ਫੱਬ ਕੇ ਆਪਣੀਆਂ ਜਿਹੜੇ ਮੇਕ ਇਨ ਭਾਰਤ ਔਰ ਭਾਰਤੀ ਸਵੈਭਿਮਾਨ ਦੀ ਗੱਲ ਕਰਦੇ ਨੇ ਉਹਨਾਂ ਦੇ ਗੋਗਲਸ ਪੈਨ ਬਟਨਾਂ ਤੋਂ ਲੈ ਕੇ ਤੇ ਜਿਹੜੇ ਜੁੱਤੀਆਂ ਦੇ ਤਸਮੇ ਤੱਕ ਬਾਹਰਲੇ ਹੁੰਦੇ ਨੇ ਉਹ ਪੂਰਾ ਸੱਜ ਧੱਜ ਕੇ ਕਿਉਂਕਿ ਉਸ ਤੋਂ ਪਹਿਲਾਂ ਕਿ ਇਹ ਮੋਦੀ ਨੇ ਜਿਹੜਾ ਇਹ ਵਰਲਡ ਕ੍ਰਿਕਟ ਕੱਪ ਦੀ ਟਰਾਫੀ ਭਾਰਤੀ ਪਲੇਅਰਾਂ ਨੂੰ ਚੁਕਾ ਕੇ ਫਿਰ ਮੋਦੀ ਹੈ ਤਾਂ ਮੁਮਕਿਨ ਹੈ ਇਸ ਨੂੰ ਵੇਚਣਾ ਸੀ। ਉਸ ਤੋਂ ਪਹਿਲਾਂ ਜੇ ਤੁਸੀਂ ਅੱਜ ਹੀ ਸਾਡੇ ਵੀਰ ਸਰ GC ਸਿੰਘ ਹਿਊਸਟਨ ਤੋਂ ਉਹਨਾਂ ਨੇ ਸਾਨੂੰ ਉਹ ਮੀਡੀਆ ਦੀ ਕਲਿੱਪਿੰਗਸ ਵੀ ਭੇਜੀਆਂ ਨੇ ਕਿ ਜੀ ਇਸ ਮੈਚ ਤੋਂ ਪਹਿਲਾਂ ਕਿਵੇਂ ਜਿਹੜੇ ਅੱਡ ਅੱਡ ਵੱਡੇ ਇਹਨਾਂ ਦੇ ਸੋ ਕਾਲਡ ਐਂਕਰ ਨੇ ਉਹ ਕਹਿ ਰਹੇ ਸੀ ਕਿ ਜੀ ਦੇਖੋ
ਉਹਦਾ ਮੋਦੀ ਦਾ ਉੱਥੇ ਹੋਣਾ, ਔਰ ਇਹ ਜਿੱਤ ਤਾਂ ਲਿਖੀ ਹੋਈ ਹੈ, ਕੰਧ ਦੇ ਉੱਤੇ ਲਿਖੀ ਹੋਈ ਹੈ, ਕੌਣ ਹਰਾ ਸਕਦਾ ਔਰ ਉਹਦੇ 'ਚ ਇਕੱਲਾ ਵਿਰਾਟ ਕੋਹਲੀ ਜਾਂ ਕਿਸੇ ਹੋਰ ਪਲੇਅਰ ਦਾ ਜਾਦੂਈ ਕੰਮ ਨਹੀਂ ਕਰੇਗਾ। ਮੋਦੀ ਦਾ ਜਿਹੜੀ ਹੈ ਕਿਸਮਤ ਉਹ ਉਹਨੂੰ ਜਿਤਾਉਣ ਵੱਲ ਜਾਏਗੀ। ਫਿਰ ਤੁਸੀਂ ਇਹ ਦੇਖੋ, ਮੈਂ ਤਾਂ ਜਦੋਂ ਇਹਨਾਂ ਦਾ ਉਹ ਦੇਖ ਰਿਹਾ ਸੀ ਉਸ ਤੋਂ ਪਹਿਲਾਂ ਕਿ ਜੀ ਫਲਾਂ ਥਾਂ ਹਵਨ ਹੋ ਰਿਹਾ ਹੈ, ਫਲਾਂ ਥਾਂ ਪੂਜਾ ਹੋ ਰਹੀ ਹੈ, ਫਲਾਣੇ ਜੋਤਸ਼ੀ ਨੇ ਕਹਿ ਦਿੱਤਾ ਕਿ ਭਾਰਤ ਜਿਹੜਾ ਉਹ ਇਸ ਨੂੰ ਤੀਸਰੀ ਵਾਰ ਇਸ ਨੂੰ ਚੁੱਕੇਗਾ ਵਰਲਡ ਕ੍ਰਿਕਟ ਇਸ ਕੱਪ ਨੂੰ, ਔਰ ਪੂਰੀ ਪੂਜਾ ਦੂਜਾ। ਤੇ ਮੈਨੂੰ ਉਹੀ ਆਇਆ ਕਿ ਭਾਈ ਉਹ ਜਦੋਂ ਮਹਿਮੂਦ ਗਜ਼ਨਵੀ ਚੜ੍ਹਿਆ ਸੀ ਸੋਮਨਾਥ ਮੰਦਰ, ਤੇ ਕਹਿੰਦੇ ਨੇ ਕਿ ਵੀ ਰਾਜਸਥਾਨ ਜਾਂ ਦੂਸਰਿਆਂ ਦੇ ਕੁਛ ਰਾਜਪੂਤ ਰਾਜਿਆਂ ਨੇ ਸੁਨੇਹਾ ਵੀ ਭੇਜਿਆ ਕਿ ਵੀ ਅਸੀਂ ਆਪਣੇ ਡਿਫੈਂਸ ਲਈ ਭੇਜੀਏ ਕੋਈ ਫੌਜ ਜਾਂ ਦੂਜੇ, ਤੇ ਉਹ 15,000 ਪੁਜਾਰੀ ਅੰਦਰ ਬੈਠਾ ਪੂਜਾ ਕਰ ਰਿਹਾ ਸੀ। ਉਹਨਾਂ ਨੇ ਕਿਹਾ ਜੀ ਅਸੀਂ ਜਗਨਨਾਥ ਸਾਡੀ ਰੱਖਿਆ ਕਰੇਗਾ, ਕੋਈ ਦੀ ਲੋੜ ਨਹੀਂ। ਉਹਨੇ ਗਜ਼ਨੀ ਆਇਆ, ਉਹਨੇ ਪਹਿਲਾਂ ਸਭ ਤੋਂ ਪਹਿਲਾਂ ਜਗਨਨਾਥ ਦੀ ਮੂਰਤੀਆਂ ਤੋਂ ਵਿੱਚੋਂ ਹੀਰੇ ਮੋਤੀ ਨਿਕਲੇ, ਸਾਰੇ ਬਾਹਮਣਾਂ ਦਾ ਝੂਠ ਜਿਹੜਾ ਇਕੱਠਾ ਕੀਤਾ ਹੁੰਦਾ। ਇਹੀ ਗੱਲ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਹੀਂ ਦੇਖਦੇ ਹਾਂ ਕਿ ਜਦੋਂ ਬਾਬਰ ਦਾ ਹਮਲਾ ਹੁੰਦਾ ਹੈ ਤੇ ਉਹ ਜਿਹੜੇ ਨੇ ਲੱਗੇ ਹੋਏ ਨੇ, ਉਹ ਈਵਨ ਹਾਲਾਂਕਿ ਪਠਾਣਾ ਦਾ ਆਪਣਾ ਫੇਥ ਇਸਲਾਮ ਸੀ, ਪਰ ਪਤਾ ਨਹੀਂ ਉੱਤੇ 'ਚ ਵੀ ਪੀਰ ਵੜੇ ਹੋਏ ਸੀ। ਤੇ ਉਹਨਾਂ ਨੇ ਗੁਰੂ ਸਾਹਿਬ ਦੀ ਬਾਣੀ ਹੈ ਕਿ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕਿ ਜਦੋਂ ਮੀਰ ਬਾਬਰ ਦੇ ਆਮ ਹਮਲੇ ਦੀ ਖਬਰ ਆਈ ਤੇ ਪੀਰਾਂ ਨੇ ਜਿਹੜੇ ਉਹਨਾਂ ਨੂੰ ਕਿਹਾ ਕਿ ਬਈ ਤੁਹਾਨੂੰ ਫਿਕਰ ਹੀ ਨਹੀਂ ਹੈ, ਅਸੀਂ ਤਾਂ ਉਹ ਚਿੱਲੇ ਕੱਟਾਂਗੇ, ਅਸੀਂ ਫਲਾਣਾ ਕਰਾਂਗੇ। ਮੁਗਲਾਂ ਦੀ ਜਿਹੜੀ ਫੌਜ ਹੈ ਜਿਉਂ ਹੀ ਸਾਡੀ ਸਰਜ਼ਮੀਨ ਤੇ ਆਏਗੀ ਅੰਨੀ ਹੋ ਜਾਏਗੀ। ਗੁਰੂ ਸਾਹਿਬ ਨੇ ਕਿਹਾ ਕੋਊ ਮੁਗਲ ਨਾ ਹੋਆ ਅੰਨਾ ਕਿਨੇ ਨਾ ਪਰਚਾ ਪਾਇਓ ਲਾਇਓ, ਅੰਨਾ ਕਿਨੇ ਹੋਣਾ ਜੀ। ਮਾਰ ਮਾਰ ਕੇ ਉਹਨਾਂ ਨੇ ਜਿਹੜਾ ਹੈ ਉਹ ਮੁਸ ਕੋਹਰ ਰੁਲਾਇਆ। ਗੁਰੂ ਸਾਹਿਬ ਨੇ ਕਿਹਾ ਟੁਕੜੇ ਟੁਕੜੇ ਕਰਕੇ ਉਹਨਾਂ ਦੇ ਪਠਾਣਾ ਦੇ, ਔਰ ਜੋ ਹਾਲਾਤ ਫਿਰ ਲੋਕਾਂ ਦੇ ਨਾਲ ਬਣੇ। ਸੋ ਮੈਂ ਸਮਝਦਾ ਵੀ ਇਸ ਸਭ ਦੇ ਬਾਵਜੂਦ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਬਿਲਕੁਲ ਇਸ ਲਈ ਨਹੀਂ ਦੁਹਰਾਉਂਦਾ ਜਿਵੇਂ ਮੈਂ ਅਕਸਰ ਕਹਿੰਦਾ ਕਿ ਉਹਦੇ ਕੋਲ ਸਪਰਿੰਗ ਲੱਗੇ ਹੁੰਦੇ ਨੇ, ਕਿਉਂਕਿ ਉਹੀ ਗਲਤੀਆਂ ਉਹੀ ਲੋਕ ਵੀ ਇੱਕ ਪਹਿਲੀ ਗੱਲ ਤਾਂ ਕੋਈ ਵੀ ਸਪੋਰਟਸ ਹੈ, ਕੋਈ ਵੀ ਖੇਡ ਹੈ, ਉਹ ਇੱਕ ਖੇਡ ਹੈ, ਖੇਡ ਐਂਟਰਟੇਨਮੈਂਟ ਹੈ। ਉਹਦੇ 'ਚ ਜਿਹੜਾ ਬਿਹਤਰ ਹੈ ਉਹਨੂੰ ਜਿੱਤਣਾ ਚਾਹੀਦਾ ਹੈ। ਬਿਲਕੁਲ ਜਿਹੜੇ ਸਾਰਾ ਸਾਲ ਮਿਹਨਤ ਕਰਦੇ ਨੇ, ਤਿਆਰੀ ਕਰਦੇ ਨੇ, ਕੋਈ ਵੀ ਖੇਡ ਹੋਏ ਉਹਨੂੰ ਤੁਸੀਂ ਹਰ ਚੀਜ਼ ਨੂੰ ਤੁਸੀਂ ਖੁਦ ਹੀ ਮਹਾਭਾਰਤ ਦਾ ਇੱਕ ਮਹਾਕਾਵ ਲਿਖਿਆ ਹੋਇਆ, ਹਰ ਚੀਜ਼ ਨੂੰ ਤੁਸੀਂ ਮਹਾਭਾਰਤ ਬਣਾਉਂਦੇ ਹੋ। ਫਿਰ ਇਹੀ ਨਹੀਂ ਵੀ ਤੁਸੀਂ ਆਪਣੀ ਤਾਕਤ ਨੂੰ ਦਾ ਲੋੜ ਤੋਂ ਵੱਧ ਮੁਲਾਂਕਣ ਕਰਦੇ ਹੋ, ਤੁਸੀਂ ਦੁਸ਼ਮਣ ਦੀ ਤਾਕਤ ਨੂੰ ਉਹਦੀ ਤਾਕਤ ਨਾਲੋਂ ਵੀ ਘਟਾ ਕੇ ਦੇਖਦੇ ਹੋ। ਦੋ ਗਲਤੀਆਂ ਕਰਦੇ ਹੋ। ਪਹਿਲਾਂ ਤੁਸੀਂ ਆਪਣੇ ਆਪ ਨੂੰ ਸਮਝਦੇ ਜੀ ਅਸੀਂ ਅੱਜ ਜਿੱਤ ਹੈ ਕਿਉਂਕਿ ਅਸੀਂ ਸਟੇਟ 9 ਜਾਂ 10 ਮੈਚ ਜਿਹੜੇ ਵੀ ਹੋਏ ਆਸਟ੍ਰੇਲੀਆ ਭਾਰਤ ਹਾਰਿਆ ਨਹੀਂ ਸੀ ਕਿਸੇ ਤੋਂ, ਅਸੀਂ ਸਟੇਟ ਜਿੱਤੇ ਨੇ, ਇਹ ਤਾਂ ਹੁਣ ਸਾਡੇ ਕਦਮਾਂ। ਫਿਰ ਇਹਨਾਂ ਦੇ ਉਹ ਝੂਠੇ ਜੋਤਸ਼ੀ ਆ ਜਾਂਦੇ ਨੇ ਕਿ ਜੀ ਉਹ ਸੂਰਜ ਇੱਧਰ ਆ ਗਿਆ, ਚੰਦਰਮਾ ਉੱਧਰ, ਹੁਣ ਜਿੱਤ ਯਕੀਨੀ। ਫਿਰ ਮੋਦੀ ਨੂੰ ਉਹਨਾਂ ਨੇ ਇਸ ਕਿਸਮ ਦਾ ਇੱਕ ਅਵਤਾਰ ਬਣਾ ਕੇ ਪੇਸ਼ ਕਰ ਦਿੱਤਾ ਹੋਇਆ ਜਿਹੜਾ ਕ੍ਰਿਮੀਨਲ ਹੈ, ਜਿਹਦੇ ਹਜ਼ਾਰਾਂ ਬੇਗੁਨਾਹ ਦਾ ਖੂਨ ਜਿਹਦੇ ਹੱਥਾਂ ਤੇ ਲੱਗਾ ਹੋਇਆ, ਉਹਦੇ ਨਾਲ ਜੋੜ ਕੇ ਕਿ ਜੀ ਮੋਦੀ ਨੇ ਕਿਉਂਕਿ ਉੱਥੇ ਖੁਦ ਹੋਣਾ ਹੈ। ਔਰ ਇਸ ਵੇਲੇ ਜਿੱਤ ਤੋਂ ਬਾਅਦ ਜਿੱਤ ਕਈਆਂ ਨੇ ਸ਼ੁਰੂ ਕਰਤਾ ਜੀ ਇੰਦਰਾ ਗਾਂਧੀ ਜਦੋਂ ਵਾਪਸ ਆਈ ਸੀ ਉਦੋਂ ਵਰਲਡ ਕੱਪ ਪਹਿਲਾਂ ਜਿੱਤਿਆ ਸੀ, ਫਿਰ ਫਲਾਣਾ ਆਇਆ ਸੀ ਤੇ ਮਨਮੋਹਨ ਸਿੰਘ ਆਇਆ ਸੀ ਤਾਂ ਉਦੋਂ ਦੂਜੀ ਵਾਰ ਜਿੱਤਿਆ ਸੀ, ਹੁਣ ਮੋਦੀ ਆਇਆ। ਹੁਣ ਇਸ ਕਿਸਮ ਦਾ ਸਾਰਾ, ਪਰ ਜਿਹੜਾ ਇਨ ਦਾ ਐਂਡ ਹੁੰਦਾ ਤਾਂ ਇਹੀ ਹੈ ਕਿ ਚੰਗੀ ਖੇਡ ਪ੍ਰਵੇਲ ਕਰਦੀ ਹੈ। ਔਰ ਇਹਦਾ ਕੌਨਫੀਡੈਂਸ ਇੱਕ ਪਾਸੇ ਇਹ ਲੋਕ ਜਿਹੜੇ ਸੁਪਰਸਟੀਸ਼ਨ ਦੇ ਥੱਲੇ ਨੇ ਦੂਸਰੇ ਨੇ, ਔਰ ਜਦੋਂ ਉਹਨਾਂ ਦੇ ਆਸਟ੍ਰੇਲੀਆ ਦਾ ਕੈਪਟਨ ਮਿਸਟਰ ਟ੍ਰੈਵਿਸ ਜਿਹੜਾ ਹੈ ਉਹਨੂੰ ਪੁੱਛਿਆ ਜਾਂਦਾ ਮੈਚ ਜਾਣ ਤੋਂ ਪਹਿਲਾਂ ਕਿ ਵੀ ਤੂੰ ਕੀ ਐਕਸਪੈਕਟ ਕਰਦਾ, ਉਹਨੇ ਕਿਹਾ ਕਿ ਵੀ ਮੈਂ ਆਈ ਵਿਲ ਬੀ ਵੇਟਿੰਗ ਫॉर दैट ਮੋਮੈਂਟ ਵੈਨ ਦਾ ਹੋਲ ਸਟੇਡੀਅਮ ਵਿਲ ਬੀ ਸਾਇਲੈਂਟ। ਹੁਣ ਇਹ ਹੈ ਭਵਿਸ਼ਵਾਣੀ। ਔਰ ਆਪਣੇ ਤੁਹਾਨੂੰ ਹਾਲਾਂ ਉਹਨੇ ਕਿਸ ਕਦਰ ਉਹਨਾਂ ਦੀ ਆਸਟ੍ਰੇਲੀਆ ਦੀ ਟੀਮ ਖੇਡੀ, ਫੀਲਡਿੰਗ ਉਹਨਾਂ ਦੀ ਕਿਸ ਲੈਵਲ ਦੀ ਸੀ, ਦੂਸਰਾ ਕੀ ਸੀ, ਉਹ ਤਾਂ ਸਾਰੇ ਪਾਸੇ ਕਮੈਂਟਰੀ ਹੋ ਰਹੀ ਹੈ। ਪਰ ਇਸ ਕੌਨਫੀਡੈਂਸ ਨਾਲ, ਔਰ ਉਹ ਕੌਨਫੀਡੈਂਸ ਕਿ ਭਾਈ ਅਸੀਂ ਜਿੱਤਣਾ ਹੀ ਆ, ਉਹਨੇ ਕਿਹਾ ਮੈਂ ਉਸ ਪਲ ਦੀ ਇੰਤਜ਼ਾਰ ਕਰਾਂਗਾ ਜਦੋਂ 1,30,000 ਦੇ ਸਟੇਡੀਅਮ ਨੂੰ ਸੱਪ ਸੁੰਘ ਜਾਏਗਾ, ਸਾਇਲੈਂਟ। ਔਰ ਐਗਜ਼ੈਕਟਲੀ ਉਵੇਂ ਉਹਨਾਂ ਨੇ ਕਿਹਾ ਜੀ ਅਸਲੀ ਜੋਤਸ਼ੀਆਂ ਦਾ ਪਿਓ ਤਾਂ ਉਹ ਹੈ। ਉਹ ਸ਼ਾਮ ਨੂੰ ਆਪਣੀਆਂ ਲੱਤਾਂ ਖਿਲਾ ਕੇ ਟਰਾਫੀ ਉਹਨੇ ਥੱਲੇ ਰੱਖੀ ਹੋਈ ਹੈ, ਬੀਅਰ ਪੀ ਰਿਹਾ, ਉਹਨੂੰ ਕਰ ਲਓ, ਕਰਾ ਲਓ ਪੂਜਾ ਉਹਦੇ ਤੋਂ। ਸੋ ਮਤਲਬ ਇਹ ਹੈ ਕਿ ਵੀ ਇਹਨਾਂ ਦਾ ਹਾਲ ਕੀ ਹੈ। ਹੁਣ ਤੁਸੀਂ ਇਹਨਾਂ ਦੇ ਵੱਡੇ ਵੱਡੇ ਐਡੀਟੋਰੀਅਲ ਦੂਜੇ ਤੀਜੇ ਦੇਖੋ,
ICC Men's Cricket World Cup, billion hopes dashed as Team India failed to sustain winning streak, lose final to Australia. Billions ਲੋਕਾਂ ਦੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ। ਐਂਡ ਆਫ ਏ ਡ੍ਰੀਮ ਰਨ ਔਨ ਦਾ ਵਰਲਡ ਕੱਪ ਫਾਈਨਲ ਉਹ ਜਿਹੜਾ ਹੋ ਗਿਆ। ਫਿਰ ਇੱਥੇ ਨਹੀਂ ਰੁਕੀ। ਗੁਰੂਗ੍ਰਾਮ ਕੰਪਨੀ ਡਿਕਲੇਅਰਸ ਹੌਲੀਡੇ ਔਨ ਮੰਡੇ ਟੂ ਹੈਲਪ EMPLOYEES ਹੀਲ ਫਰਮ ਇੰਡੀਆਜ਼ ਵਰਲਡ ਕੱਪ ਲਾਸ। ਉਹਨਾਂ ਨੇ ਪੂਰੀ ਸਿੰਧੀ ਛੁੱਟੀ ਕੀਤੀ ਵੀ ਜਿਹੜਾ ਜ਼ਖਮ ਹੋ ਗਿਆ ਇਹਨਾਂ ਦੇ ਦਿਲਾਂ ਦੇ ਉੱਤੇ ਹਾਰ ਦਾ ਉਹਨੂੰ ਕਿਵੇਂ ਪੂਰਾ ਕਰਨ। ਇੰਡੀਅਨ ਵਰਲਡ ਕੱਪ ਲਾਸ, 2 die by suicide in West Bengal, Odisha, heartbroken by result. Rahul 23 took the extreme step in Bengal's Bankura. ਆਤਮਘਾਤ ਕਰ ਰਹੇ ਨੇ ਦੂਜੇ ਨੇ। ਉਹ ਭਾਈ ਉਹ ਉਹਨਾਂ ਹਵਨਾਂ ਨੂੰ ਜਾ ਕੇ ਉਹ ਆਪਣੇ ਹਵਨ ਕੁੰਡ ਸੁੱਟੋ ਦਰਿਆਵਾਂ 'ਚ ਜਾ ਕੇ ਜਿਹੜੇ ਤੁਸੀਂ ਝੂਠ ਬਣਾ ਕੇ ਤੁਹਾਡੇ ਤਾਂ ਫਿਰ ਹੁਣ 33 ਕਰੋੜ ਦੇਵਤਿਆਂ ਬਾਰੇ ਮੈਂ ਕੀ ਕਹਾਂ। ਫਿਰ ਕਹਿਣਗੇ ਜੀ ਧਾਰਮਿਕ ਭਾਵਨਾਵਾਂ ਹੋ ਜਾਂਦੀਆਂ ਨੇ। ਇਹ ਗੱਲ ਨਵੀਂ ਨਹੀਂ ਹੈ ਕਿਉਂਕਿ ਇਹ ਇਵੇਂ ਕਰਦੇ ਨੇ ਹਿਸਟਰੀ 'ਚ। ਮੈਂ ਆਲਰੇਡੀ 2 ਐਗਜ਼ਾਮਪਲ ਸੋਮਨਾਥ ਮੰਦਰ ਔਰ ਮੁਗਲਾਂ ਦੇ ਹਮਲੇ ਵੇਲੇ ਦੀਆਂ ਰਿਸਾਈਟ ਕੀਤੀਆਂ। ਔਰ ਕਿਸ ਲੈਵਲ ਤੇ ਘਟੀਆਪਨ ਹੈ। ਗੱਲਾਂ ਇਹ ਨਹੀਂ ਹੈ ਵੀ ਸਟੋਨੀ ਸਾਇਲੈਂਸ ਜਾਂ ਦੂਜੀ ਹੋਈ। ਜਦੋਂ ਤੱਕ ਮੈਚ ਖਤਮ ਹੋਇਆ ਟਰਾਫੀ ਲੈਣ ਲਈ ਇੰਡੀਅਨ ਪਲੇਅਰ ਵੀ ਉੱਥੋਂ ਉੱਠ ਕੇ ਚਲੇ ਗਏ। ਉਹਨਾਂ ਨੂੰ ਕੋਈ ਰਿਸੀਵ ਕਰਨ ਵਾਲਾ ਨਹੀਂ ਸੀ ਮਤਲਬ। ਔਰ ਦੂਸਰਾ ਔਰ ਫਿਰ ਜਿਸ ਕਿਸਮ ਦੀ ਨੈਗੇਟਿਵਿਟੀ ਕਰ ਰਹੇ ਨੇ ਇਹਨਾਂ ਨੇ, ਜਿਵੇਂ ਟ੍ਰੋਲਿੰਗ ਸ਼ੁਰੂ ਕੀਤੀ ਹੋਈ ਹੈ। ਈਵਨ ਜਿਹੜਾ ਮਿਸਟਰ ਟ੍ਰੈਵਿਸ ਉਸ ਦੀ ਵਾਈਫ ਔਰ ਡਾਟਰ ਨੂੰ ਰੇਪ ਦੀਆਂ ਧਮਕੀਆਂ ਦੇ ਰਹੇ ਨੇ। ਮੈਂ ਦੇਖ ਰਿਹਾ ਸੀ ਟਵਿੱਟਰ ਦੇ ਉੱਤੇ। Absolutely violent, shocking. Indian cricket fans giving rape threats to the wife and daughter of Travis Head after WC win. His daughter is only 1 year old. ਤੁਸੀਂ ਉਹਨਾਂ ਤੋਂ ਅੰਦਾਜ਼ਾ ਲਾਓ ਵੀ ਇਸ ਸਾਰੇ ਦਾ ਕੀ ਹੈ। ਔਰ ਈਵਨ ਜਿਹੜੀ ਆਸਟ੍ਰੇਲੀਆ ਦੀ ਪ੍ਰਮੁੱਖ ਅਖਬਾਰ ਹੈ ਦੀ ਕ੍ਰੋਨਿਕਲ, ਉਹਨੇ ਜਿਹੜਾ ਹੈਡਲਾਈਨ ਇਹ ਦਿੱਤੀ ਹੈ ਕਿ ਵੀ ਇੰਡੀਆ ਦੇ ਲੋਕਾਂ ਦੀ ਸਪੋਰਟਸਮੈਨਸ਼ਿਪ ਵਾਲੀ ਭਾਵਨਾ ਕਿੱਥੇ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਇਹਨਾਂ ਦਾ ਲੋਕਾਂ ਦਾ ਅਖਬਾਰ ਨੇ ਕਿਹਾ ਕਿ ਵੀ ਬੜੀ ਗਹਿਰੀ ਚੋਟ ਉਹਨਾਂ ਨੇ ਸਾਨੂੰ ਦਿੱਤੀ ਹੈ। ਜਦੋਂ ਆਸਟ੍ਰੇਲੀਆਈ ਟੀਮ ਟਰਾਫੀ ਦੇ ਨਾਲ ਜਸ਼ਨ ਮਨਾ ਰਹੀ ਸੀ ਉਸ ਵੇਲੇ ਜਿਹੜੇ ਭਾਰਤ ਦੇ ਪਲੇਅਰ ਨੇ ਉਹ ਬਹੁਤ ਰੁੱਖਾ ਵਰਤਾਵ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਵੀ ਉਦੋਂ ਤੱਕ ਜਿਹੜਾ ਇਸ ਵੱਡੀ ਜਿਹੜੀ ਉਹਨਾਂ ਨੇ ਆਸਟ੍ਰੇਲੀਆਈ ਕਪਤਾਨ ਪੈਟ ਕਾਮਿੰਸ ਔਰ ਉਹਦੀ ਟੀਮ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਵੀ ਉਹਨਾਂ ਨੂੰ ਉਸ ਮੈਦਾਨ 'ਚ ਜਿੱਥੇ 1,30,000 ਬੰਦਾ ਸੀ ਖਾਲੀ ਮੈਦਾਨ 'ਚ ਟਰਾਫੀ ਦਿੱਤੀ ਗਈ। ਸਭ ਲੋਕ ਜਾ ਚੁੱਕੇ ਸੀ ਔਰ ਟੀਮ ਵੀ ਜਿਹੜੀ ਇੰਡੀਅਨ ਟੀਮ ਹੈ ਘੱਟੋ ਲੋਕ ਚਲੇ ਵੀ ਜਾਣ ਜਿਹੜੀ ਟੀਮ ਹੈ ਤੁਸੀਂ ਇੰਨੀ ਤਾਂ ਸਪੋਰਟਸਮੈਨਸ਼ਿਪ ਦਿਖਾਓ। ਔਰ ਉਹਨਾਂ ਨੇ ਕਿਹਾ ਵੀ ਇਸ ਤੋਂ ਵੀ ਇੱਕ ਵੱਡੀ ਗੱਲ ਇਹ ਸੀ ਕਿ ਜਦੋਂ ਮੈਦਾਨ 'ਚ ਟਰਾਫੀ ਦਿੱਤੀ ਗਈ ਕੋਈ ਭਾਰਤੀ ਟੀਮ ਕਿਤੇ ਜਿਹੜਾ ਨਹੀਂ ਸੀ। ਔਰ ਇਹ ਈਵਨ ਇੰਗਲੈਂਡ ਦਾ ਐਕਸ ਕੈਪਟਨ ਹੈ ਮਾਈਕਲ ਵੌਨ, ਉਹਨੇ ਕਿਹਾ ਵੀ ਚੰਗਾ ਨਹੀਂ ਲੱਗਿਆ ਕਿ ਇੰਡੀਅਨ ਸਾਈਡ ਜਦੋਂ ਆਸਟ੍ਰੇਲੀਅਨ ਖਿਡਾਰੀਆਂ ਨੇ ਟਰਾਫੀ ਚੁੱਕੀ ਤਾਂ ਉਹਨੂੰ ਦੇਖਣ ਲਈ ਪਿੱਚ ਤੇ ਕੋਈ ਨਹੀਂ ਸੀ। ਔਰ ਇਸ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਖੇਡ ਦੇ ਦੌਰਾਨ ਵੀ ਭਾਰਤੀ ਪਲੇਅਰਸ ਦੀ ਬੇਰੁਖੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜੋ ਵੀ ਹੈ ਇਹ ਖੇਡ ਭਾਵਨਾ ਦੇ ਖਿਲਾਫ ਹੈ। ਔਰ ਇਹ ਜਦੋਂ ਈਵਨ ਦੀ ਏਜ ਨਿਊਜ਼ਪੇਪਰ ਨੇ ਵੀ ਇਹਨੂੰ ਕਵਰ ਕੀਤਾ। ਉਹਨਾਂ ਨੇ ਕਿਹਾ ਵੀ ਸ਼ੋਰ ਸ਼ਰਾਬਾ ਕਰਨ ਵਾਲੇ 90,000 ਤੋਂ ਜ਼ਿਆਦਾ ਭਾਰਤੀਆਂ ਨਾਲ ਭਰੇ ਸਟੇਡੀਅਮ 'ਚ ਜਦੋਂ ਵਿਰਾਟ ਕੋਹਲੀ ਦੀ ਵਿਕਟ ਉਖੜਦੀ ਹੈ ਤੇ ਸਿਰਫ 11 ਆਸਟ੍ਰੇਲੀਆਈ ਖਿਡਾਰੀਆਂ ਦੀ ਆਵਾਜ਼ ਹੀ ਫਿਜ਼ਾ 'ਚ ਗੂੰਜਦੀ ਹੈ, ਬਾਕੀ ਸਭ ਨੂੰ ਸੱਪ ਸੁੰਘ ਜਾਂਦਾ। ਉਹਨਾਂ ਨੇ ਕਿਹਾ ਵੀ ਇਹ ਉਹਨੇ ਕੋਹਲੀ ਨੇ ਹੀ ਜਿਹੜਾ ਵਿਕਟ ਹਾਸਿਲ ਕਰਕੇ ਕੋਹਲੀ ਦੀ ਉਹਨੇ ਕਾਮਿੰਸ ਨੇ ਆਪਣੀ ਟੀਮ ਨੂੰ ਜਿੱਤ ਦੇ ਰਾਹ ਤੇ ਤੋਰ ਦਿੱਤਾ ਸੀ। ਬਾਕੀ ਉਹਨੇ ਕਿਹਾ ਵੀ ਬਾਕੀ ਕਸਰ ਟ੍ਰੈਵਿਸ ਹੈਡ ਤੇ ਮਾਰਕ ਲਾਬੂਸ਼ਨ ਨੇ 192 ਰਨਾਂ ਦੀ ਸਾਂਝੇਦਾਰੀ ਨਾਲ ਪੂਰੀ ਕੀਤੀ। ਔਰ ਇਸ ਸਾਰੇ ਦੇ ਚੱਲਦਿਆਂ ਜਿਵੇਂ ਮੈਂ ਕਿਹਾ ਵੀ ਮੈਂ ਤਾਂ ਇਸ ਨੂੰ ਗੁਲਾਮਾਂ ਦੀ ਖੇਡ ਹੀ ਮੰਨਦਾ, ਪਰ ਘੱਟੋ ਘੱਟ ਦੁਨੀਆ ਦੇ ਸਾਹਮਣੇ ਆਸਟ੍ਰੇਲੀਆ ਦੇ ਲੋਕਾਂ ਸਾਹਮਣੇ। ਔਰ ਇਹਦੇ ਵਿੱਚ ਫਰਕ ਇੰਨਾ ਸੀ ਕਿ ਇਹਨਾਂ ਨੂੰ ਸੱਪ ਸੁੰਘਿਆ ਸੀ, ਮਾਂ ਮਰੀ ਸੀ, ਸਿੱਖਾਂ ਨੇ ਜਸ਼ਨ ਮਨਾਏ ਸੋਸ਼ਲ ਮੀਡੀਆ ਦੇ ਉੱਤੇ ਵੀ ਔਰ ਦੂਸਰੇ ਵੀ ਕਿ ਭਾਈ ਇਹਨਾਂ ਨੂੰ ਇਹ ਡਿਜ਼ਰਵ ਕਰਦੇ ਸੀ ਜਿਹੜਾ ਇਹਨਾਂ ਦਾ ਦਿਮਾਗ ਭੂਤਰਿਆ ਹੋਇਆ ਸੀ। ਔਰ ਆਸਟ੍ਰੇਲੀਆ ਦੇ ਲੋਕਾਂ ਨੇ ਵੀ ਜਾਂ ਘੱਟੋ ਘੱਟ ਉਹਨਾਂ ਦੇ ਪਲੇਅਰਸ ਪੋਲੀਟੀਸ਼ੀਅਨਸ ਨੇ ਦੇਖ ਲਿਆ ਹੋਏਗਾ। ਹੁਣ ਜਦੋਂ ਆਸਟ੍ਰੇਲੀਆਈ ਇਹ ਜਿੱਤ ਹੋ ਰਹੀ ਹੈ, ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਵੀ ਔਰ ਉਹਨਾਂ ਦੀ ਫੋਰਨ ਮਿਨਿਸਟਰ ਵੀ 2+2 ਡਾਇਲੋਗ ਲਈ ਦਿੱਲੀ 'ਚ ਨੇ। ਤੇ ਇਹਦੇ ਤੋਂ ਅੰਦਾਜ਼ਾ ਲਾ ਲਓ ਵੀ ਇਹ ਜਿਹੜੇ ਈਵਨ
ਇੱਕ ਕ੍ਰਿਕਟ ਵਿਕਟਰੀ ਆਸਟ੍ਰੇਲੀਆ ਨੂੰ ਦੇਣ ਦੇ ਵਿੱਚ ਜਿਹੜੀ ਉਹਨਾਂ ਨੇ ਆਪਣੀ ਐਬਿਲਿਟੀ ਨਾਲ ਲਈ ਹੈ, ਉਹ ਗ੍ਰੇਸਫੁਲ ਨਹੀਂ ਨੇ। ਇਹ ਕੁਆਡ ਦੇ ਵਿੱਚ ਲੜਨਗੇ ਆਸਟ੍ਰੇਲੀਆ ਦੇ ਨਾਲ ਤੇ ਚੀਨ ਦੇ ਖਿਲਾਫ ਤੇ ਫਲਾਣਾ ਢਮਕਾ। ਇਹ ਘੱਟੋ ਘੱਟ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਅਸਲ ਔਕਾਤ ਕੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।